ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਦੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਸੋਮਵਾਰ 4 ਦਸੰਬਰ 2023 19 ਮੱਘਰ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 460-272-2500। ਇਹ ਪਿਛਲੇ 32 ਸਾਲ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ ਤੇ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 460-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ, ਕਾਬਲ ਸਿੰਘ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਗੁਰਪਾਲ ਸਿੰਘ ਸੈਕਰਾਮੈਂਟੋ ਤੇ ਸਰਬਜੀਤ ਸਿੰਘ ਸ਼ੋਕਰ ਟਰਲਕ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 460-272-5200। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਚੋਣ ਨਤੀਜਿਆਂ ਤੋਂ। ਐਗਜ਼ਿਟ ਪੋਲਾਂ ਬਾਰੇ, ਉਹਨਾਂ ਦੀ ਸਾਰਥਿਕਤਾ ਤੇ ਸਟੀਕਤਾ ਬਾਰੇ ਆਪਾਂ ਇੱਕ ਦਿਨ ਚਰਚਾ ਕੀਤੀ ਸੀ। ਜੋ ਹੋ ਚੁੱਕਿਆ ਉਹ ਸਭ ਦੇ ਸਾਹਮਣੇ ਹੈ ਕਿ ਕੀ ਵਾਪਰਿਆ। ਹਿੰਦੀ ਹਾਰਟਲੈਂਡ ਦੇ ਵਿੱਚ ਭਾਜਪਾ ਨੇ ਸਾਨ ਲਾਤੀ ਹੈ, 3 ਰਾਜਾਂ ਦੇ ਵਿੱਚ ਆਪਣਾ ਪਰਚਮ ਲਹਿਰਾ ਦਿੱਤਾ ਹੈ। ਕੀ ਭਾਜਪਾ ਨੂੰ ਪਤਾ ਸੀਗਾ ਕਿ ਅਸੀਂ ਜਿੱਤ ਹੀ ਜਾਣਾ ਸ਼ਰਮਾ ਜੀ? ਬਿਲਕੁਲ ਪ੍ਰਵੀਨ ਜੀ। ਭਾਜਪਾ ਦੀ ਉੱਪਰਲੀ ਲੇਅਰ ਨੂੰ, ਹਾਈ ਕਮਾਂਡ ਨੂੰ, 4-5 ਲੀਡਰਾਂ ਨੂੰ ਬਿਲਕੁਲ ਪਤਾ ਸੀ ਕਿ ਅਸੀਂ ਜਿੱਤ ਰਹੇ ਹਾਂ ਜੀ। ਕਈ ਪਹਿਲੂ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਨਤੀਜੇ ਹੁੰਦੇ ਨੇ, ਜਿੱਤ ਹੁੰਦੀ ਹੈ। ਜੇ ਹੁਣ ਕਾਂਗਰਸ ਕਹੇ ਕਿ ਅਸੀਂ ਇਸ ਕਾਰਨ ਹਾਰੇ, ਉਹਦਾ ਕਾਰਨ EVM ਹੈ, ਉਹਦਾ ਕਾਰਨ ਜੀ ਸੱਤਾ ਹੈ ਜੀ, ਉਹਦਾ ਕਾਰਨ ਜੀ ਇਹਨਾਂ ਦਾ ਪੈਸਾ ਹੈ ਜੀ, ਜੋ ਮਰਜ਼ੀ ਕਰਨ, ਕਾਂਗਰਸ ਹਾਰੀ ਹੈ ਤੇ ਭਾਜਪਾ ਜਿੱਤੀ ਹੈ। ਜੀ। ਜਾਂ ਤਾਂ ਇਹ ਹੋਵੇ ਕਿ ਤੁਸੀਂ ਸਾਰੇ ਦਲ ਕਹਿ ਦਿਓ ਕਿ ਅਸੀਂ ਨਹੀਂ ਲੜਨੀ ਚੋਣ ਜੀ, EVM ਰਾਹੀਂ ਜੇ ਚੋਣ ਕਰਾਉਣੀ ਹੈ ਤਾਂ ਭਾਜਪਾ ਨੂੰ ਐਂ ਜਿੱਤੂ ਦੇ ਦਿਆ ਕਰੋ, ਫਿਰ ਆਓ ਨਾ ਉਸ ਗੱਲ ਤੇ ਫਿਰ ਜਾਂ ਤਾਂ ਅਗਲੇ ਕਹਿੰਦੇ ਕਿ ਫਿਰ ਤੁਸੀਂ ਤੇਲੰਗਾਨਾ ਵੀ ਕਹਿ ਦਿਓ ਕਿ ਤੇਲੰਗਾਨਾ ਅਸੀਂ EVM ਕਰਕੇ ਜਿੱਤ ਗਏ। ਸੋ ਇਸ ਲਈ ਇਹ ਵੱਖਰਾ ਪਹਿਲੂ ਆ। ਪਰ ਜਿਹੜੀ ਗੱਲ ਆਪਾਂ ਕਰਨ ਜਾ ਰਹੇ ਹਾਂ ਕਿ ਕੀ ਭਾਜਪਾ ਨੂੰ ਪਤਾ ਸੀ, ਦੇਖੋ ਜਿੱਥੋਂ ਤੱਕ ਨਤੀਜਿਆਂ ਦਾ ਹਵਾਲਾ, ਜਿੱਥੇ ਨਤੀਜੇ ਜਿਉਂ ਆਉਂਦੇ ਗਏ, ਭਾਜਪਾ ਦੇ ਬਰਕਰਾਂ ਚ, ਭਾਜਪਾ ਦੇ ਦਫ਼ਤਰਾਂ ਚ, ਭਾਜਪਾ ਦੀ ਸੂਬਾਈ ਲੀਡਰਸ਼ਿਪਾਂ ਚ ਉਤਸ਼ਾਹ ਆਉਂਦਾ ਗਿਆ, ਢੋਲ ਵੱਜਦੇ ਗਏ, ਹੈ ਨਾ, ਗੁਲਾਲ ਸਿੱਟੋ ਜੀ, ਰੰਗ ਸਿੱਟੋ ਜੀ, ਸਾਰਾ ਕੁਝ ਹੋਇਆ। ਪਰ ਦੂਸਰੇ ਦਿਨ, ਨਤੀਜਿਆਂ ਤੋਂ ਅਗਲੇ ਦਿਨ ਸਰਦਰੁੱਤ ਇਜਲਾਸ ਸੀ ਭਾਰਤੀ ਸੰਸਦ ਦੇ ਵਿੱਚ ਜੀ। ਸੰਸਦ ਦੇ ਅੰਦਰ ਨਾਅਰੇਬਾਜ਼ੀ ਹੋਈ। ਸੰਸਦ ਦੇ ਅੰਦਰ ਮੋਦੀ ਤੀਜੀ ਵਾਰ, ਮੋਦੀ ਬਾਰ-ਬਾਰ, ਮੋਦੀ 2024, ਮੋਦੀ ਗਰੰਟੀ, ਪੱਕੀ ਗਰੰਟੀ, ਸਾਰੇ ਨਾਅਰੇ ਚੱਲੇ। ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਚਿਹਰਾ ਦੇਖਿਓ ਕਿ ਕੀ ਉਹ ਤੋਂ ਤੁਹਾਨੂੰ ਅਹਿਸਾਸ ਹੋਇਆ ਕਿ ਅਚਾਨਕ ਐਡੀ ਵੱਡੀ ਜਿੱਤ ਤੋਂ ਖੁਸ਼ ਨੇ? ਜੇਕਰ ਅਚਾਨਕ ਜਿੱਤ ਮਿਲੀ ਹੋਵੇ ਤਾਂ ਚਿਹਰੇ ਤੇ ਨੂਰ, ਰੰਗ ਵੱਖਰਾ ਹੁੰਦਾ। ਜੀ। ਔਰ ਜੇਕਰ ਤੁਹਾਨੂੰ ਜਿੱਤ ਦਾ ਪਹਿਲਾਂ ਹੀ ਪਤਾ ਹੋਵੇ ਫਿਰ ਉਹ ਅਹਿਸਾਸ ਹੋਰ ਤਰ੍ਹਾਂ ਦਾ ਹੁੰਦਾ। ਚਲੋ ਇਹ ਤਾਂ ਆਪਾਂ ਉਹੀ ਫੇਸ ਰੀਡਿੰਗ ਪੜ੍ਹਨ ਦੀਆਂ ਗੱਲਾਂ ਕਰ ਰਹੇ ਹਾਂ, ਕੁਝ ਮਾਹਿਰਾਂ ਨੇ ਜਿਹਨੇ ਫੇਸ ਰੀਡਿੰਗ ਕੀਤੀ। ਪਰ ਜਿਹੜਾ ਤਰਕ ਹੈ ਉਹ ਤਰਕ ਦਾ 2 ਕਾਰਨ ਨੇ। ਪਹਿਲਾ ਤਰਕ ਇਹ ਹੈ ਕਿ ਭਾਜਪਾ ਇਕੱਲੀ ਲੜ ਨਹੀਂ ਰਹੀ ਸੀ ਜੀ। ਭਾਜਪਾ ਲੜੀ, ਭਾਜਪਾ ਦੇ ਨਾਲ ਸੰਘ ਸੀ, ਸੰਘ ਦੇ ਨਾਲ ED ਸੀ, ਸੰਘ ਦੇ ਨਾਲ ਚੋਣ ਕਮਿਸ਼ਨ ਸੀ, ਭਾਜਪਾ ਦੇ ਹੱਕ ਦੇ ਵਿੱਚ CBI ਖੜਾ ਸੀ, ਇਨਕਮ ਟੈਕਸ ਵਿਭਾਗ ਖੜਾ ਸੀ, ਸਾਰੇ ਤਾਂ ਮਿਲ ਕੇ ਚੋਣ ਲੜਦੇ ਨੇ। ਜਦੋਂ ਸੱਤਾ ਨਾਲ ਚੋਣ ਲੜੇ, ਸੱਤਾ ਦੀ ਮਸ਼ੀਨਰੀ ਨਾਲ ਚੋਣ ਲੜੇ, ਅਫਸਰਸ਼ਾਹੀ ਨਾਲ ਚੌਂਕੀ ਹੋਵੇ, ਬੜੇ ਘਰਾਣਿਆਂ ਦਾ ਪੈਸਾ ਲੱਗਿਆ ਹੋਵੇ, ਤਾਂ ਇਹ ਸਾਰਾ ਕੁਝ ਝੋਕ ਕੇ ਜੇ ਤੁਹਾਨੂੰ ਇਹ ਗਰੰਟੀ ਨਹੀਂ ਕਿ ਅਸੀਂ ਜਿੱਤਾਂਗੇ। ਜੀ ਪ੍ਰਵੀਨ ਜੀ, ਛੱਤੀਸਗੜ੍ਹ ਦੇ ਵਿੱਚ ਭਾਜਪਾਈ ਲੀਡਰ ਖੁਦ ਕਹਿੰਦੇ ਸੀ ਕਿ ਇੱਥੇ ਅਸੀਂ ਨਹੀਂ ਜਿੱਤ ਰਹੇ। ਹਾਂਜੀ, ਬਿਲਕੁਲ ਸਹੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਭਾਜਪਾ ਵਾਲੇ ਕਹਿੰਦੇ ਸੀ ਪੂਰੇ ਮੁਕਾਬਲੇ ਚ ਤੇ ਐਗਜ਼ਿਟ ਪੋਲ ਤੱਕ ਕਹਿੰਦੇ ਸੀ ਕਿ ਨਹੀਂ ਜੀ, ਦੂਜੀ ਪਾਰਟੀ ਅੱਗੇ ਜਾ ਸਕਦੀ ਆ। ਜੀ। ਰਾਜਸਥਾਨ ਚ ਮੈਚ ਫਸਮਾ ਦੱਸਦੇ ਸੀ
ਮੈਂ ਸਿਰਫ ਭਾਜਪਾ ਵਾਲੇ ਪਾਸੇ ਤੋਂ ਗੱਲ ਕਰ ਰਿਹਾ। ਜੀ ਜੀ। ਭਾਜਪਾ ਵਾਲੇ ਕਹਿੰਦੇ ਸੀ ਰਾਜਸਥਾਨ 'ਚ ਫਸਵਾਂ ਮੁਕਾਬਲਾ, ਅਸੀਂ ਜਿੱਤ ਜਾਾਂਗੇ। ਮੱਧ ਪ੍ਰਦੇਸ਼ 'ਚ ਬਹੁਤ ਨੇੜੇ ਆ, ਪਰ ਦੂਆ ਦਲ ਸਾਤੋਂ ਅੱਗੇ ਆ, ਤੇ ਛੱਤੀਸਗੜ੍ਹ ਤੇਲੰਗਾਨਾ 'ਚ ਤਾਂ ਅਸੀਂ ਆ ਹੀ ਨਹੀਂ ਰਹੇ। ਤੇ ਜੇਕਰ ਭਾਜਪਾ ਦਾ ਵਰਕਰ ਇਹ ਗੱਲ ਕਰ ਰਿਹਾ ਸੀ ਤਾਂ ਇਸ ਗੱਲ ਦੀ ਜਾਣਕਾਰੀ ਤਾਂ ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਜੇਪੀ ਨੱਡਾ ਨੂੰ ਵੀ ਹੋਏਗੀ, ਹੋ ਸਕਦੀ ਹੈ। ਔਰ ਜੇਕਰ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਨਤੀਜੇ 4-1 ਆਉਣਗੇ, ਕਿ ਅਸੀਂ 4 'ਚ ਹਾਰਾਂਗੇ, 1 'ਚ ਜਿੱਤਾਂਗੇ, ਜਾਂ ਨਤੀਜੇ 3-2 ਵੀ ਆ ਸਕਦੇ ਨੇ, ਕਿ 3 'ਚ ਅਸੀਂ ਹਾਰ ਜਾਾਂਗੇ, 2 'ਚ ਜਿੱਤਾਂਗੇ, ਤਾਂ ਸਰਦ ਰੁੱਤ ਇਜਲਾਸ 3 ਤੋਂ ਅਗਲੇ ਹੀ ਦਿਨ, ਨਤੀਜਿਆਂ ਤੋਂ ਅਗਲੇ ਦਿਨ 4 ਨੂੰ ਨਹੀਂ ਹੋਣਾ ਸੀ। ਜੀ ਜੀ। ਸਰਦ ਰੁੱਤ ਇਜਲਾਸ ਨਤੀਜਿਆਂ ਤੋਂ ਅਗਲੇ ਦਿਨ ਰੱਖਣ ਦਾ ਮਤਲਬ ਭਾਜਪਾ ਨੂੰ ਪਤਾ ਸੀ ਕਿ ਅਸੀਂ ਜਿੱਤ ਰਹੇ ਹਾਂ। ਪਤਾ ਸੀ ਕਿ ਨਹੀਂ, ਉੱਥੇ ਸਾਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਣਾ ਜੀ, ਉੱਥੇ ਸਾਨੂੰ ਤੰਜ ਸੁਣਨੇ ਪੈਣੇ। ਸੋ ਜਿਹੜੀ ਇਹ ਜੈ ਜੈਕਾਰ ਨਾਅਰੇਬਾਜ਼ੀ ਹੋਈ ਆ, ਇੱਕ ਸਕ੍ਰਿਪਟ ਦਾ ਹਿੱਸਾ ਸੀ ਕਿ ਨਹੀਂ ਜਵਾਬ ਦੇਵੇ ਭਾਜਪਾ। ਜੀ ਜੀ ਜੀ। ਜਦੋਂ ਕਿ ਸੰਸਦ ਦੀ ਮਰਿਆਦਾ, ਮੰਤਰੀ ਮੋਦੀ ਜੀ ਕਹਿੰਦੇ ਵਿਰੋਧੀ ਦਲਾਂ ਨੂੰ ਮੇਰੀ ਅਪੀਲ ਹੈ ਕਿ ਸੰਸਦ ਇੱਕ ਸਾਡਾ ਮੰਦਰ ਹੈ, ਲੋਕਤੰਤਰ ਦਾ, ਇਹਦੀ ਮਰਿਆਦਾ ਭੰਗ ਨਾ ਕਰਿਓ, ਆਪਣੀ ਬਾਹਰ ਦਾ ਗੁੱਸਾ ਇੱਥੇ ਅੰਦਰ ਨਾ ਕੱਢਿਓ। ਤੇ ਫਿਰ ਤੁਸੀਂ ਆਪਣੀ ਬਾਹਰ ਦੀ ਜਿੱਤ ਦੀ ਖੁਸ਼ੀ ਕਿਉਂ ਅੰਦਰ ਲੈ ਗਏ? ਤੁਸੀਂ ਉਹਦੀ ਮਰਿਆਦਾ ਕਿਉਂ ਭੰਗ ਕਰਤੀ? ਨਾਰਾ ਮਾਰਨੇ, ਉੱਥੇ ਨਾਅਰੇਬਾਜ਼ੀ ਕਰਨੀ ਸਹੀ ਹੈ ਜੀ। ਸੋ ਇਸ ਲਈ ਇਹ ਵਰਤਾਰਾ ਸਪਸ਼ਟ ਹੈ ਕਿ ਇਹਨਾਂ ਨੂੰ ਆਪਣੀ ਮਸ਼ੀਨਰੀ ਦਾ, ਆਪਣੇ ਜੋੜ ਤੋੜ ਦਾ, ਆਪਣੇ ਢੰਗ ਤਰੀਕੇ ਦਾ, ਆਪਣੀ ਵਿਕਾਸ ਵਾਲੀ ਰਾਜਨੀਤੀ ਕਹਿੰਦੇ ਨੇ ਜਿਹਨੂੰ, ਚਾਹੇ ਅਸਲ 'ਚ ਹੁੰਦੀ ਧਰਮ ਵਾਲੀ ਰਾਜਨੀਤੀ ਕਹਿ ਲਓ, ਚਾਹੇ ਉਹ ਹਿੰਦੀ ਭਾਸ਼ਾਈ ਰਾਜਨੀਤੀ ਕਹਿ ਲਓ, ਚਾਹੇ ਉਹ ਹਿੰਦੂਵਾਦ ਦੀ ਰਾਜਨੀਤੀ ਕਹਿ ਲਓ। ਜਿਹੜੇ ਰਾਜਨੀਤੀ ਦੇ ਮਾਹਰ ਨੇ, ਉਹਨਾਂ ਪੱਤਿਆਂ ਦੇ ਸਹਾਰੇ ਇਹਨਾਂ ਨੂੰ ਪਤਾ ਸੀ, ਔਰ ਇਸੇ ਲਈ ਨਤੀਜੇ ਤੋਂ ਅਗਲੇ ਦਿਨ ਸਰਦੁੱਤ ਇਜਲਾਸ ਸੀ, ਇਹ ਸਪਸ਼ਟ ਹੈ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਆਪਾਂ, ਕਾਂਗਰਸ ਹਾਰੀ ਭਾਜਪਾ ਤੋਂ, ਕਹਿੰਦੇ ਪਰ ਆਪ ਹਾਰ ਗਈ ਨੋਟਾ ਤੋਂ ਜੀ। ਬਿਲਕੁਲ ਪ੍ਰਵੀਨ ਜੀ, ਕਾਂਗਰਸ ਬੁਰੀ ਤਰ੍ਹਾਂ ਹਾਰੀ ਹੈ ਜੀ, ਔਰ ਇਸ ਹਾਰ ਦਾ ਅਸਰ ਤੁਹਾਨੂੰ ਇੰਡੀਆ ਗੱਠਜੋੜ 'ਚ ਵੱਡੇ ਪੱਧਰ ਤੇ ਦਿਖੇਗਾ। ਜਿਹੜੀ ਕਾਂਗਰਸ ਇਹ ਸੁਪਨਾ ਸੰਜੋ ਕੇ ਬੈਠੀ ਸੀ ਕਿ ਇਹਨਾਂ 5 ਸੂਬਿਆਂ ਦੇ ਚੋਣ ਨਤੀਜਿਆਂ ਤੋਂ ਬਾਅਦ 3 'ਚ ਅਸੀਂ ਜਿੱਤੇ ਹੋਵਾਂਗੇ, ਘੱਟੋ ਘੱਟ, ਹੋ ਸਕਦਾ 4 ਵੀ ਹੋ ਜਵੇ, ਨਹੀਂ 3 ਤਾਂ ਪੱਕੇ ਆ ਸਾਡੇ। 3 ਜਿੱਤਣ ਤੋਂ ਬਾਅਦ ਜਦੋਂ ਅਸੀਂ ਇੰਡੀਆ ਗੱਠਜੋੜ ਦੀ ਬੈਠਕ 'ਚ ਬੈਠਾਂਗੇ ਤਾਂ ਅਸੀਂ ਬੱਬਰ ਸ਼ੇਰ ਬਣ ਕੇ ਬੈਠਾਂਗੇ। ਅਸੀਂ ਤੈਅ ਕਰਾਂਗੇ ਕਿ ਟਿਕਟ ਇਹਨੂੰ ਦੇਣੀ, ਇਹਨੂੰ ਨਹੀਂ ਦੇਣੀ, ਇਹਨੂੰ ਘੱਟ ਦੇਣੀ, ਇਹਨੂੰ ਵੱਧ ਦੇਣੀ। ਇਸ ਲਈ ਇਹ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਨੇ ਇਕੱਲਿਆਂ ਲੜੀਆਂ, ਗੱਠਜੋੜ 'ਚ ਨਹੀਂ ਲੜੀਆਂ। ਉਹਨੂੰ ਪੂਰੇ ਉਮੀਦ ਸੀ ਕਿ ਲੈ ਵੀ ਅਸੀਂ 3-2 ਕਰ ਦੇਣਾ, 3 'ਚ ਅਸੀਂ ਜਿੱਤ ਲੈਣਾ, ਤੇ ਫਿਰ ਅਸੀਂ ਇੰਡੀਆ ਗੱਠਜੋੜ 'ਚ ਕਾਬਜ ਹੋ ਕੇ ਬੈਠਾਂਗੇ। ਪਰ ਹੁਣ ਉਸੇ ਇੰਡੀਆ ਗੱਠਜੋੜ ਦੀ ਬੈਠਕ 'ਚ, ਭਲਕੇ ਨੂੰ ਬੈਠਕ ਆ, ਉਹ 6 ਤਰੀਕ ਨੂੰ ਖੜਗੇ ਉਹਨਾਂ ਨੇ ਬੁਲਾਈ ਹੋਈ ਆ, ਉਹਦੇ ਵਿੱਚ ਭਿੱਜੀ ਬਿੱਲੀ ਬਣ ਕੇ ਬੈਠੂਗੀ ਕਾਂਗਰਸ। ਹੁਣ ਖੁੰਝੇ ਲੱਗ ਕੇ ਬੈਠੂਗੀ ਕਾਂਗਰਸ। ਹੁਣ ਅਖਿਲੇਸ਼ ਵਰਗੇ ਜਿਹੜੇ ਅਹਿਮ ਭੂਮਿਕਾ ਨਿਭਾਇਆ ਹੈ ਹਰਾਉਣ 'ਚ ਵੀ, ਹੈ ਨਾ, ਚਾਹੇ ਉਹ ਆਮ ਆਦਮੀ ਪਾਰਟੀ ਵਰਗੇ, ਉਹ ਵੀ ਸਵਾਲ ਕਰਨਗੇ ਹੁਣ। ਚਲੋ, ਪਰ ਇੱਕ ਪਾਸੇ ਕਾਂਗਰਸ ਦਾ ਇਹ ਦੇਖੋ ਕਿ ਕਾਂਗਰਸ ਤਾਂ ਹਾਰੀ, ਭਾਜਪਾ ਅਦਰਸ ਦੀਆਂ ਵੋਟਾਂ ਵੀ, ਅਦਰਸ ਦੀਆਂ ਸੀਟਾਂ ਵੀ ਲੈ ਗਈ। ਤੁਸੀਂ ਇਹ ਦੇਖੋ ਕਿ ਮੱਧ ਪ੍ਰਦੇਸ਼ ਦੇ ਵਿੱਚ 48 ਸੀਟਾਂ ਗਵਾਈਆਂ ਕਾਂਗਰਸ ਨੇ, ਤੇ ਭਾਜਪਾ 54 ਜਿੱਤੀ ਆ। ਮਤਲਬ 48 ਇਹਨਾਂ ਵਾਲੀ ਵੀ ਜਿੱਤ ਗਈ ਤੇ ਬਾਕੀਆਂ ਅਦਰਸ ਵਾਲੀਆਂ ਵੀ ਲੈ ਗਈ ਉਹ। ਇਸੇ ਤਰ੍ਹਾਂ ਰਾਜਸਥਾਨ ਦੇ ਵਿੱਚ ਕਾਂਗਰਸ ਨੇ 30 ਸੀਟਾਂ ਗਵਾਈਆਂ ਤੇ ਭਾਜਪਾ 42 ਜਿੱਤੀ। 30 ਇਹਨਾਂ ਵਾਲੀਆਂ, 12 ਅਦਰ ਵਾਲੀਆਂ, 12 ਗਵਾਈਆਂ ਅਦਰਸ ਨੇ ਵੀ। ਇਸੇ ਤਰ੍ਹਾਂ ਛੱਤੀਸਗੜ੍ਹ ਦੇ ਵਿੱਚ 33 ਸੀਟਾਂ ਗਵਾਈਆਂ ਕਾਂਗਰਸ ਨੇ ਤੇ ਭਾਜਪਾ 39 ਲੈ ਗਈ। 33 ਇਹਨਾਂ ਵਾਲੀਆਂ, 6 ਅਦਰਸ ਵਾਲੀਆਂ। ਠੀਕ ਹੈ। ਸੋ ਕਾਂਗਰਸ ਬੁਰੀ ਤਰ੍ਹਾਂ ਹਾਰੀ। ਅਸ਼ੋਕ ਗਹਿਲੋਤ ਦੇ 25 ਮੰਤਰੀਆਂ ਚੋਂ 17 ਮੰਤਰੀ ਹਾਰ ਗਏ। ਇੱਥੋਂ ਅੰਦਾਜ਼ਾ ਲਾ ਲਓ। ਹਾਂ, ਹਾਰੇ ਭਾਜਪਾ ਵਾਲੇ ਵੀ ਖਾਸੇ ਨੇ। ਵੱਖਰੀ ਗੱਲ ਆ ਕਿ ਜਦੋਂ ਜਿੱਤ ਦੇ ਰਾਹ ਤੇ ਸਵਾਰ ਹੋਵੋ, ਫਿਰ ਉਹ ਵੱਡੇ ਦਿੱਗਜ ਵੀ ਹਾਰੇ ਹੋਣ, ਫਿਰ ਉਹਨਾਂ ਦੀ ਕੋਈ ਪਰਵਾਹ ਨਹੀਂ ਕਰਦਾ। ਸ਼ਿਵਰਾਜ ਚੌਹਾਨ ਦੇ 31 ਮੰਤਰੀਆਂ ਚੋਂ 12 ਮੰਤਰੀ ਹਾਰੇ ਨੇ ਕੈਬਨਿਟ ਦੇ। ਜੀ ਜੀ। ਇਹਦਾ ਮਤਲਬ ਲੋਕ ਸਰਕਾਰ ਤੋਂ, ਮੰਤਰੀਆਂ ਤੋਂ ਨਾ ਕੁਝ ਸੀ, ਗਰੰਟੀ ਕਿਹਦੀ ਚੱਲੀ ਅੱਜ ਕੱਲ? ਮਤਲਬ ਗਰੰਟੀਆਂ ਦੇਣ ਲੱਗੀਆਂ ਪਾਰਟੀਆਂ। ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਇਹੀ ਨਹੀਂ, ਭਾਜਪਾ ਦਾ ਇੱਕ ਕੇਂਦਰੀ ਮੰਤਰੀ ਤੱਕ ਹਾਰ ਗਿਆ ਮੱਧ ਪ੍ਰਦੇਸ਼ 'ਚ। ਹੋਰ ਛੱਡੋ, 6 ਮੈਂਬਰ ਪਾਰਲੀਮੈਂਟ ਖੜੇ ਕੀਤੇ ਸੀ, ਉਹਨਾਂ ਚੋਂ 2 ਹਾਰ ਗਏ ਭਾਜਪਾ ਦੇ।
ਰਾਜਸਥਾਨ ਦੇ ਵਿੱਚ 7 ਮੈਂਬਰ ਪਾਰਲੀਮੈਂਟ ਖੜੇ ਕੀਤੇ ਸੀ, 3 ਹਾਰ ਗਏ ਭਾਜਪਾ ਦੇ। ਠੀਕ ਹੈ। ਇੱਥੇ ਤੇਲੰਗਾਨਾ ਦੇ ਵਿੱਚ 3 ਮੈਂਬਰ ਪਾਰਲੀਮੈਂਟ ਭਾਜਪਾ ਨੇ ਖੜੇ ਸੀ, ਕੱਚੇ ਸੀ, 3 ਹਾਰ ਗਏ। ਪਰ ਇਹਨਾਂ ਹਾਰ ਦੀ ਭਾਜਪਾ ਨੂੰ ਪਰਵਾਹ ਨਹੀਂ, ਕਿਉਂਕਿ ਭਾਜਪਾ ਨਤੀਜਿਆਂ 'ਚ ਕੁੱਲ ਮਿਲਾ ਕੇ ਜਿੱਤ ਗਈ, ਸਰਕਾਰ ਬਣਾ ਗਈ। ਜੀ ਜੀ। ਕਾਂਗਰਸ ਹਾਰੀ ਹੈ ਤੇ ਕਾਂਗਰਸ ਹੁਣ ਸੋਚੀ ਜਾਵੇ, ਮੰਥਨ ਕਰੀ ਜਾਵੇ। ਪਰ ਗੱਲ ਤਾਂ ਆਮ ਆਦਮੀ ਪਾਰਟੀ ਦੀ ਆ। ਆਮ ਆਦਮੀ ਪਾਰਟੀ ਕੀ ਚੋਣਾਂ ਜਿੱਤਣ ਗਈ ਸੀ ਜਾਂ ਭਾਜਪਾ ਨੂੰ ਜਿਤਾਉਣ ਗਈ ਸੀ? ਜੀ। ਕਰਨ ਕੀ ਗਈ ਸੀ ਆਮ ਆਦਮੀ ਪਾਰਟੀ ਉੱਥੇ ਨਾ 3 ਸੂਬਿਆਂ 'ਚ? ਪ੍ਰਵੀਨ ਜੀ, ਵਿਰੋਧੀ ਦਲਾਂ ਦੇ ਅੰਕੜੇ ਦਮ ਭਰਦੇ ਨੇ ਕਿ 500 ਕਰੋੜ ਪੰਜਾਬ ਦਾ ਖਰਚਾ ਆਮ ਆਦਮੀ ਪਾਰਟੀ ਨੇ ਇਹਨਾਂ 3 ਸੂਬਿਆਂ 'ਚ 10,000 ਆਪਣੀ ਵੋਟ ਵਧਾਉਣ ਲਈ। ਹਾਂਜੀ ਹਾਂਜੀ ਹਾਂਜੀ, ਇਹੀ ਦੋਸ਼ ਲੱਗੇ। ਆਮ ਆਦਮੀ ਪਾਰਟੀ ਲੜੀ ਕਿੱਥੇ? ਮੱਧ ਪ੍ਰਦੇਸ਼ 'ਚ ਲੜੀ, ਭਾਜਪਾ ਜਿੱਤ ਗਈ। ਆਮ ਆਦਮੀ ਪਾਰਟੀ ਲੜੀ ਕਿੱਥੇ? ਰਾਜਸਥਾਨ 'ਚ ਲੜੀ, ਭਾਜਪਾ ਜਿੱਤ ਗਈ। ਆਮ ਆਦਮੀ ਪਾਰਟੀ ਲੜੀ ਕਿੱਥੇ? ਛੱਤੀਸਗੜ੍ਹ 'ਚ ਲੜੀ, ਭਾਜਪਾ ਜਿੱਤ ਗਈ। ਜੀ। ਆਮ ਆਦਮੀ ਪਾਰਟੀ ਨਹੀਂ ਲੜੀ, ਤੇਲੰਗਾਨਾ 'ਚ ਨਹੀਂ ਲੜੀ, ਕਾਂਗਰਸ ਜਿੱਤ ਗਈ। ਆਮ ਆਦਮੀ ਪਾਰਟੀ ਮਿਜ਼ੋਰਮ 'ਚ ਨਹੀਂ ਲੜੀ, ਉੱਥੇ ਨਵੀਂ ਪਾਰਟੀ ਜਿੱਤ ਗਈ। ਜੀ ਜੀ। ਸੋ ਇਹਦਾ ਮਤਲਬ ਕੀ? ਆਮ ਆਦਮੀ ਪਾਰਟੀ ਆਪ ਜਿੱਤਣ ਗਈ ਸੀ ਜਾਂ ਭਾਜਪਾ ਨੂੰ ਜਿਤਾਉਣ ਗਈ ਸੀ? ਪਹਿਲੂ ਹੈ। ਹੁਣ ਜੇਕਰ ਤੁਸੀਂ ਇੱਕ ਹੋਰ ਪਹਿਲੂ ਤੇ ਆਓ ਜੀ, ਰਾਜਸਥਾਨ ਦੇ ਵਿੱਚ ਕਾਂਗਰਸ ਦਾ ਵੋਟ ਬੈਂਕ ਵਧਿਆ ਪਿਛਲੀ ਵਾਰ ਨਾਲੋਂ। ਠੀਕ ਹੈ। 2018 ਦੇ ਵਿੱਚ ਕਾਂਗਰਸ ਨੂੰ 39.3% ਵੋਟ ਪਈ ਸੀ। ਇਸ ਵਾਰ 39.5% ਵੋਟ ਪਈ ਹੈ, ਨਾਲੋਂ 0.2% ਵੱਧ। ਜੀ ਜੀ। ਪਰ ਸੀਟਾਂ 30 ਘਟ ਗਈਆਂ। ਕਾਰਨ ਭਾਜਪਾ ਦਾ ਜਿਹੜਾ ਵੋਟ ਬੈਂਕ ਹੈ ਉਹ 3% ਵਧਿਆ। ਜੀ ਜੀ। ਅਦਰਸ ਦਾ ਵੋਟ ਬੈਂਕ 3% ਘਟਿਆ। ਭਾਜਪਾ ਦਾ ਪਿਛਲੀ ਵਾਰ 38% ਵੋਟ ਬੈਂਕ ਸੀ, ਇਸ ਵਾਰ 41 ਹੋ ਗਿਆ। ਜੀ ਜੀ। ਅਦਰਸ ਦਾ ਪਿਛਲੀ ਵਾਰ 22 ਸੀ, ਐਕਤੀ ਘਟ ਕੇ 18 ਹੋ ਗਿਆ। ਇਹ ਵੀ ਪਹਿਲੂ ਹੈਗਾ। ਪਰ ਆਮ ਆਦਮੀ ਪਾਰਟੀ ਤਾਂ ਨੋਟਾ ਤੋਂ ਵੀ ਹਾਰੀ। ਅੱਛਾ। ਨੋਟਾ ਦਾ ਮਤਲਬ ਹੁੰਦਾ ਪ੍ਰਵੀਨ ਜੀ ਕਿ ਸਾਨੂੰ ਕੋਈ ਪਾਰਟੀ ਪਸੰਦ ਨਹੀਂ। ਤੇ ਨੋਟਾ ਤੋਂ ਵੀ ਥੱਲੇ ਰਹਿਣਾ ਦਾ ਕੀ ਮਤਲਬ ਹੈ? ਹੁਣ ਇੱਥੋਂ ਦਾ ਲਾ ਲਓ। ਨਾ ਪਸੰਦਗੀ ਤੋਂ ਵੀ ਥੱਲੇ ਹੋ, ਮਤਲਬ ਇਹਦਾ ਮਤਲਬ। ਜੀ। ਮੱਧ ਪ੍ਰਦੇਸ਼ ਦੇ ਵਿੱਚ ਨੋਟਾਂ ਨੂੰ ਲਗਭਗ 1% ਵੋਟ ਪਈ, 0.98%। ਤੇ ਆਮ ਆਦਮੀ ਪਾਰਟੀ ਨੂੰ 0.53%। ਛੱਤੀਸਗੜ੍ਹ ਦੇ ਵਿੱਚ ਨੋਟਾਂ ਨੂੰ 1.26% ਵੋਟ ਪਈ ਤੇ ਆਮ ਆਦਮੀ ਪਾਰਟੀ ਨੂੰ 0.93%। ਰਾਜਸਥਾਨ ਦੇ ਵਿੱਚ ਨੋਟਾਂ ਨੂੰ ਲਗਭਗ 1% ਵੋਟ ਪਈ, 0.96%। ਤੇ ਆਮ ਆਦਮੀ ਪਾਰਟੀ ਨੂੰ 0.5% ਵੀ ਵੋਟ ਨਹੀਂ ਪਈ, 0.36% ਵੋਟ ਪਈ। ਠੀਕ ਹੈ। 215 ਉਮੀਦਵਾਰ ਖੜੇ ਕੀਤੇ ਨਾ ਤਿੰਨਾਂ ਸੂਬਿਆਂ 'ਚ ਤੇ 215 ਦੀ ਜ਼ਮਾਨਤ ਜ਼ਬਤ। ਜੀ। ਅੱਛਾ। ਹਾਲ ਹੈ ਪ੍ਰਵੀਨ ਜੀ ਕਿ ਇਹਨਾਂ ਸੂਬਿਆਂ 'ਚ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਪਾਉਂਦੇ ਕਿਉਂ? ਜੇਕਰ ਇਹਨਾਂ ਦੇ ਉਮੀਦਵਾਰ ਜਿਤਾ ਕੇ ਵੀ ਸਰਕਾਰ ਨਹੀਂ ਬਣਨੀ, ਪਾਉਣੀ ਕਿਉਂ ਹੈ? ਤੁਸੀਂ ਕਿਸੇ ਵੀ ਸੂਬੇ 'ਚ ਤਿੰਨਾਂ 'ਚ ਲੜੇ, ਤਿੰਨਾਂ 'ਚ ਬਹੁਮਤ ਜਿੰਨੇ ਉਮੀਦਵਾਰ ਵੀ ਖੜੇ ਨਹੀਂ ਕੀਤੇ ਤੁਸੀਂ। ਖੜੇ ਕੀ ਕਰਨੇ ਆ? ਤੁਹਾਨੂੰ ਉਮੀਦਵਾਰ ਵੀ ਨਹੀਂ ਲੱਭੇ। ਜੀ ਜੀ। ਦੋ ਸੂਬਿਆਂ ਦੀਆਂ ਸਰਕਾਰਾਂ ਝੌਂਕੀਆਂ, ਦੋ ਸੂਬਿਆਂ ਦੇ ਮੁੱਖ ਮੰਤਰੀ ਝੌਂਕੇ, ਪਾਰਟੀ ਦਾ ਸੁਪਰੀਮੋ ਤੇ ਪੰਜਾਬ ਦਾ ਸੁਪਰੀਮੋ ਝੌਂਕਿਆ, ਪੰਜਾਬ ਦੀ ਸਰਕਾਰ ਤੇ ਦਿੱਲੀ ਦੀ ਸਰਕਾਰ ਝੌਂਕੀ, ਪੰਜਾਬ ਦੇ ਮੰਤਰੀ ਐਮਐਲਏ, ਦਿੱਲੀ ਦੇ ਮੰਤਰੀ ਐਮਐਲਏ ਝੌਂਕੇ, ਪੰਜਾਬ ਦਾ ਜਹਾਜ਼ ਝੋਕਤਾ, ਪੰਜਾਬ ਦਾ ਖਜ਼ਾਨਾ ਝੋਕਤਾ, ਪੰਜਾਬ ਦੀਆਂ ਯੋਜਨਾਵਾਂ ਦੇ ਇਸ਼ਤਿਹਾਰ ਉੱਥੇ ਫੱਟੇ ਲਾ ਟੰਗ ਤੇ। ਮੁੱਖ ਮੰਤਰੀ ਸਾਹਿਬ ਜਿੱਦਣ ਦੇਖੋ ਅੱਜ ਮੱਧ ਪ੍ਰਦੇਸ਼ ਨੇ, ਮੁੱਖ ਮੰਤਰੀ ਸਾਹਿਬ ਜਿੱਦਣ ਦੇਖੋ ਅੱਜ ਰਾਜਸਥਾਨ ਨੇ, ਜਿੱਦਣ ਦੇਖੋ ਅੱਜ ਛੱਤੀਸਗੜ੍ਹ ਨੇ ਰੋਡ ਸ਼ੋਅ ਕਰ ਰਹੇ ਨੇ, ਰੈਲੀ ਕਰ ਰਹੇ ਨੇ। ਜੀ। ਤੇ ਸੁਖਬੀਰ ਬਾਦਲ ਕਹਿੰਦਾ 500 ਕਰੋੜ ਖਰਚਿਆ। ਹੁਣ ਸੁਖਬੀਰ ਬਾਦਲ ਦੱਸ ਦੇਵੇ ਕਿਹੜੇ ਕਿਹੜੇ ਖਰਚਿਆ। ਪਰ ਜਹਾਜ਼ ਰੋਜ਼ ਸਾਡਾ ਉੱਡਦਾ ਸੀਗਾ, ਇਹ ਪੰਜਾਬ ਜਾਣਨਾ ਚਾਹੁੰਦਾ ਕਿ ਉਹਦੇ ਪਰ ਕਿੰਨੇ ਉਡਾਤੇ। ਤੇ ਖੱਟ ਕੇ ਕੀ ਮੁੜੇ? ਜ਼ਮਾਨਤਾਂ ਜ਼ਬਤ ਕਰਾ ਕੇ, ਜੀ, ਨੋਟਾਂ ਤੋਂ ਹਾਰ ਕੇ ਤੇ ਮਾਤਰ 10,000 ਵੋਟਾਂ ਵਧਾ ਕੇ ਮੁੜੇ ਜਨਾਬ। ਇਹਨਾਂ 3 ਸੂਬਿਆਂ ਦੀਆਂ ਚੋਣਾਂ ਦੇ ਵਿੱਚ ਪਿਛਲੀ ਵਾਰ ਮੱਧ ਪ੍ਰਦੇਸ਼ ਜਿਹੜੀ ਵੋਟ ਪਈ ਸੀ ਆਮ ਆਦਮੀ ਪਾਰਟੀ ਨੂੰ, ਉਹਦੇ ਨਾਲ ਵੀ 24,000 ਵੋਟ ਘਟ ਗਈ ਇਸ ਵਾਰ। ਜੀ ਜੀ। ਮੱਧ ਪ੍ਰਦੇਸ਼ 'ਚ ਪਿਛਲੀ ਵਾਰ 2018 'ਚ 5 ਸਾਲ ਪਹਿਲਾਂ 2,53,106 ਵੋਟਾਂ ਲੈ ਗਈ ਸੀ ਆਮ ਆਦਮੀ ਪਾਰਟੀ। ਤੇ ਇਸ ਵਾਰ 2,28,000 ਹੈ। ਪਿਛਲੀ ਵਾਰ 2,53,, ਐਤਕੀ 2,28,901 ਵੋਟ। 24,000 ਤੋਂ ਵੱਧ ਵੋਟ ਘਟ ਗਈ। ਹਾਂ, ਰਾਜਸਥਾਨ 'ਚ ਥੋੜੀ ਵੱਧ ਗਈ, ਛੱਤੀਸਗੜ੍ਹ 'ਚ ਵੱਧ ਗਈ। ਰਾਜਸਥਾਨ 'ਚ ਪਿਛਲੀ ਵਾਰ 1,35,000 ਸੀ, ਐਤਕੀ 1,48,000 ਹੈ।
ਪਿਛਲੀ ਵਾਰ 1,23,000 ਸੀ ਛੱਤੀਸਗੜ੍ਹ 'ਚ, ਇਸ ਵਾਰ 1,44,000 ਹੈ। ਤਿੰਨਾਂ ਸੂਬਿਆਂ 'ਚ 2018 'ਚ ਕੁੱਲ ਵੋਟ ਪਈ ਸੀ 5,12,448, ਠੀਕ ਹੈ, ਤੇ ਇਸ ਵਾਰ ਪਈ ਹੈ 5,22,191। 9,743 ਵੋਟਾਂ ਵੱਧ ਲੈਣ ਗਏ ਸੀ ਜਨਾਬ। ਜੀ ਦੇਸ਼ ਹੈ ਜੀ। 70 ਉਮੀਦਵਾਰ ਖੜੇ ਕੀਤੇ ਮੱਧ ਪ੍ਰਦੇਸ਼ 'ਚ, ਬਹੁਮਤ ਲਈ ਵੀ 116 ਚਾਹੀਦੇ ਸੀ। 30 ਹਲਕੇ ਨੇ ਉੱਥੇ, ਤੇ ਉਮੀਦਵਾਰ ਖੜੇ ਕਰ ਰਹੇ ਨੇ 70। ਕੀ ਕਰਨਾ ਫਿਰ 70 ਜਿਤਾ ਕੇ, ਜੇ ਤੁਹਾਡੀ ਸਰਕਾਰ ਹੀ ਨਹੀਂ ਬਣ ਸਕਦੀ। ਜੀ ਜੀ ਬਿਲਕੁਲ। ਛੱਤੀਸਗੜ੍ਹ ਦੇ ਵਿੱਚ 57 ਉਮੀਦਵਾਰ ਖੜੇ ਕੀਤੇ, ਕੁੱਲ ਸੀਟਾਂ ਨੇ 90, ਬਹੁਮਤ ਲਈ ਚਾਹੀਦੀਆਂ ਸੀ 46, 57 ਉਮੀਦਵਾਰ ਖੜੇ ਕਰ ਰਹੇ ਹੋ। ਰਾਜਸਥਾਨ 200 ਸੀਟਾਂ ਨੇ, 199 ਤੇ ਚੋਣ ਹੋਈ ਸੀ, ਬਹੁਮਤ ਲਈ 100 ਚਾਹੀਦਾ ਸੀ, ਤੇ ਜਨਾਬ ਕੋਲ 88 ਉਮੀਦਵਾਰ ਸੀ। ਰਾਜਸਥਾਨ ਤਾਂ ਐਨ ਪੰਜਾਬ ਦੇ ਨਾਲ ਲੱਗਦਾ, ਪੰਜਾਬ ਦੀ ਤਹਿਸੀਲ ਸਮਝਦਾ। ਮੈਨੂੰ ਲੱਗਦਾ ਗਵਾਂਢੀ ਸੂਬਿਆਂ ਨੂੰ ਛੇਤੀ ਸਮਝ ਆ ਰਿਹਾ ਪ੍ਰਵੀਨ ਜੀ। ਜੀ ਜੀ। ਹਿਮਾਚਲ ਨੇ ਸਭ ਦੀ ਜ਼ਮਾਨਤ ਜ਼ਬਤ ਕਰਾ ਕੇ ਭੇਜਤੇ ਸੀ ਘਰਾਂ ਨੂੰ। ਹਾਂ ਜੀ। ਰਾਜਸਥਾਨ ਨੇ ਵੀ ਉਹੀ ਕੀਤਾ, ਸਭ ਦੀ ਜ਼ਮਾਨਤ ਜ਼ਬਤ ਕਰਾਤੀ 88 ਉਮੀਦਵਾਰਾਂ ਦੀ। 215 ਦੇ 215 ਉਮੀਦਵਾਰ ਦੀ ਜ਼ਮਾਨਤ ਜ਼ਬਤ, ਨੋਟਾਂ ਤੋਂ ਹਾਰ ਗਏ ਹੈ, ਤੇ ਪੰਜਾਬ ਦਾ ਪੈਸਾ, ਇਸ਼ਤਿਹਾਰਬਾਜ਼ੀ, ਸਾਰਾ ਕੁਝ ਰੋੜਿਆ ਏ। ਸਰਕਾਰ ਦਾਅ ਤੇ ਲਾਈ ਰੱਖੀ, ਪੰਜਾਬ ਦੇ ਕੰਮ ਛੱਡ ਕੇ ਉੱਥੇ ਗਈ ਰਹੇ, ਤੇ 10,000 ਵੋਟ ਵਧਾ ਕੇ ਮੁੜੇ ਨੇ। ਇਹ ਪ੍ਰਾਪਤੀ ਹੈ ਜੀ। ਸਵਾਲ ਇਹੀ ਹੈ ਕਿ ਆਪ ਜਿੱਤਣ ਗਏ ਸੀ ਕਿ ਭਾਜਪਾ ਨੂੰ ਜਿਤਾਉਣ ਗਏ ਸੀ। ਜੀ ਜੀ। ਤੇ ਸ਼ਰਮਾ ਜੀ, ਪੰਜਾਬ ਦੇ ਵਿੱਚ ਇਹ ਹੋ ਨਹੀਂ ਸਕਦਾ ਕਿ ਪੰਜਾਬ ਦੀ ਰਾਜਨੀਤੀ ਕੇਂਦਰੀ ਰਾਜਨੀਤੀ ਤੋਂ, ਸਿਆਸਤ ਤੋਂ ਪ੍ਰਭਾਵਿਤ ਨਾ ਹੋਵੇ? ਕਹਿੰਦੇ ਨਵੇਂ ਗੱਠਜੋੜਾਂ ਦੀ ਚਰਚਾ ਚੱਲ ਪਈ ਹੈ ਜੀ ਮੁੜ ਤੋਂ। ਜੀ ਕਿਉਂ ਨਹੀਂ ਚੱਲੇਗੀ? ਜਦੋਂ ਤੁਸੀਂ ਇੰਡੀਆ ਗੱਠਜੋੜ ਦਾ ਹਿੱਸਾ ਹੋ, ਹਾਂਜੀ, ਤੇ ਇੰਡੀਆ ਗੱਠਜੋੜ ਦੇ ਹਿੱਸੇ ਦੇ ਨਾਤੇ ਵਿਧਾਨ ਸਭਾ ਚੋਣਾਂ ਜੇਕਰ ਤੁਸੀਂ ਲੜ ਰਹੇ ਹੋ, ਜਾਂ ਤਾਂ ਮਿਲ ਕੇ ਲੜਦੇ, ਜਾਂ ਫਿਰ ਜਿਹੜੀ ਧਿਰ ਲੜ ਰਹੀ ਹੈ ਦੂਜੀ ਗੱਠਜੋੜ ਵਾਲੀ ਧਿਰ ਉਹਦੇ ਸਾਹਮਣੇ ਨਾ ਆਉਂਦੀ। ਜੀ ਜੀ। ਹੁਣ ਇੰਡੀਆ ਗੱਠਜੋੜ ਦੇ ਹਿੱਸੇ ਵਾਲੀਆਂ ਧਿਰਾਂ ਕਹਿੰਦੀਆਂ ਜੀ ਕਾਂਗਰਸ ਨੇ ਵਾਅਦਾ ਖਿਲਾਫੀ ਕੀਤੀ, ਕਾਂਗਰਸ ਨੇ ਧੋਖਾ ਕੀਤਾ, ਤੇ ਜੇ ਕਾਂਗਰਸ ਨਲਾਇਕ ਨਿਕਲੀ, ਤੁਸੀਂ ਕਿਹੜਾ ਸਿਆਣੇ ਨਿਕਲੇ? ਤੁਸੀਂ ਵੀ ਉਹਨੂੰ ਹਰਾਉਣ ਲੱਗੇ। ਅਖਿਲੇਸ਼ ਹੋਰੀ ਆਮ ਆਦਮੀ ਪਾਰਟੀ ਵਾਲੀ, ਤੁਸੀਂ ਕੀ ਕਰਨ ਗਏ ਸੀ ਫਿਰ? ਜੀ ਜੀ ਬਿਲਕੁਲ। ਪਹਿਲਾਂ ਤਾਂ ਇਹ ਭਲੇਖਾ ਕਾਂਗਰਸ ਨੂੰ ਸੀ ਕਿ ਅਸੀਂ ਇਕੱਲੇ ਆਪਣੇ ਦਮ ਤੇ ਜਿੱਤ ਜਾਣਾ, ਫਿਰ ਅਸੀਂ ਲੋਕ ਸਭਾ ਚੋਣਾਂ 'ਚ ਵੱਡੀ ਧਿਰ ਬਣ ਜਾਾਂਗੇ, ਤੇ ਉਹ ਵੀ ਹਵਾ ਨਿਕਲ ਗਈ। ਜੀ ਕਾਂਗਰਸ ਵਾਲੀ ਵੀ ਹਵਾ ਨਿਕਲ ਗਈ। ਪਰ ਹੁਣ ਇਹ ਹਵਾ ਦਾ ਅਸਰ ਕੀ ਪੰਜਾਬ ਤੇ ਆ ਕੇ ਪਏਗਾ, ਕਿ ਇੰਡੀਆ ਗੱਠਜੋੜ ਤੇ ਪਏਗਾ? ਪਤਾ ਇਹ ਲੱਗ ਰਿਹਾ ਕਿ ਇੰਡੀਆ ਗੱਠਜੋੜ ਦੇ ਵਿੱਚ ਹੁਣ ਵਿਰੋਧੀ ਦਲ ਹਾਵੀ ਹੋਣਗੇ ਕਾਂਗਰਸ ਤੇ। ਜੀ। ਇੱਥੋਂ ਤੱਕ ਕਿ ਕੁਝ ਦਲ ਬੀਜੇਪੀ ਕੰਨੀ ਜਾਣ ਬਾਰੇ ਸੋਚਣ ਲੱਗੇ ਨੇ। ਇੰਡੀਆ ਗੱਠਜੋੜ ਜਵੇ ਤਾਂ ਵੀ ਕੋਈ। ਜੀ ਹਾਂ, ਆਪਾਂ ਪਹਿਲੇ ਦਿਨ ਤੋਂ ਪਹਿਲੂ ਤੇ ਗੱਲ ਕਰਦੇ ਹਾਂ ਕਿ ਅਜੇ ਬਹੁਤ ਦੂਰ ਹੈ, ਇਹਨਾਂ ਦਾ ਇਕੱਠਿਆਂ ਰਹਿਣਾ ਆਸਾਨ ਨਹੀਂ ਹੈ। ਜੀ ਜੀ। ਤੇ ਉਹਦੀ ਸੰਭਾਵਨਾ ਬਣ ਗਈ ਆ। ਦੂਸਰੇ ਪਾਸੇ ਪੰਜਾਬ ਦੇ ਵਿੱਚ ਅਜੇ ਵੀ ਉਸੇ ਪਹਿਲੂ ਤੇ ਸੋਚੀ ਜਾਂਦੀ ਆ ਕਿ ਜੀ ਜੇ ਇਹਨਾਂ ਨਾਲ ਗਏ ਤਾਂ ਕਾਂਗਰਸ ਦਾ ਪੰਜਾਬ 'ਚੋਂ ਭੋਗ ਪੈ ਜਾਣਾ। ਜੀ। ਤੇ ਕੁਝ ਮੌਜੂਦਾ ਐਮਪੀ ਕਹਿੰਦੇ ਕਿ ਜੇ ਨਾ ਗਏ ਤਾਂ ਵੀ ਤਾਂ ਪੈਣਾ। ਕਾਂਗਰਸ ਇਹ ਵੀ ਸੋਚਦੀ ਆ ਕਿ ਪੰਜਾਬ 'ਚ ਉੱਥੇ ਤਾਂ ਜਿੱਤਣ ਲਈ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਤਾਂ ਬੀਜੇਪੀ ਸੀ, ਕਿ ਪੰਜਾਬ 'ਚ ਬੀਜੇਪੀ ਜਿੱਤ ਜੂਗੀ ਫਿਰ, ਕਿ ਇੱਥੇ ਤਾਂ ਕੋਈ ਹੋਰ ਜਿੱਤ ਸਕਦਾ ਹੈ। ਇਸ ਲਈ ਆਪ ਜਿੱਤੂ, ਜਾਂ ਅਸੀਂ ਜਿੱਤੂ, ਜਾਂ ਅਕਾਲੀ ਜਿੱਤਣਗੇ, ਬੀਜੇਪੀ ਨਹੀਂ ਜਿੱਤੀ ਕਹਿੰਦੇ। ਇਸ ਲਈ ਪੰਜਾਬ ਦੀ ਕਾਂਗਰਸ ਸੋਚਦੀ ਹੈ ਕਿ ਇਕੱਲੇ ਲੜੋ। ਠੀਕ ਹੈ। ਪਰ ਜਿਹੜੇ ਉਮੀਦਵਾਰ ਬਣਨਾ ਚਾਹੁੰਦੇ ਆ, ਐਮਪੀ ਦੀ ਚੋਣ ਲੜਨਾ ਚਾਹੁੰਦੇ ਆ, ਚਾਹੇ ਕਾਂਗਰਸ ਵੱਲੋਂ ਚਾਹੇ ਆਪ ਵੱਲੋਂ, ਉਹ ਕਹਿੰਦੇ ਜੀ ਮਿਲ ਕੇ ਲੜ ਲਓ, ਇਕੱਠੀਆਂ ਵੋਟਾਂ ਆ ਜਾਣਗੀਆਂ। ਉਹਨਾਂ ਨੂੰ ਆਪਣੀ ਜਿੱਤ ਦਾ ਫਿਕਰ ਹੈ ਜੀ। ਉਹ ਕਹਿੰਦੇ ਅੱਡੋ ਅੱਡ ਲੜ ਕੇ ਨੁਕਸਾਨ ਹੈ। ਪਰ ਲੜਨਾ ਗੱਠਜੋੜ 'ਚ ਵੀ ਚਾਹੁੰਦੇ ਆ, ਤੇ ਲੜਨਾ ਇਹ ਚਾਹੁੰਦੇ ਟਿਕਟ ਮੈਨੂੰ ਮਿਲੇ। ਪਰ ਉਹ ਇਹ ਕਿਉਂ ਭੁੱਲ ਜਾਂਦੇ ਆ ਕਿ ਜਦੋਂ ਮਿਲ ਕੇ ਲੜੋਗੇ ਤਾਂ 13 ਹੀ ਉਮੀਦਵਾਰ ਖੜੇ ਹੋਣਗੇ, 26 ਨਹੀਂ। ਜੇ ਇਕੱਲੇ ਇਕੱਲੇ ਲੜੋਗੇ ਫਿਰ 26 ਖੜੋਗੇ। ਜੀ ਬਿਲਕੁਲ। 13 ਜਣੇ ਤਾਂ ਟਿਕਟ ਜਾਣੀ ਆ। ਹੁਣ 13 ਦੀ ਕਿਹੜਿਆਂ ਦੀ ਜਾਣੀ ਹੈ, ਕਿੰਨਿਆਂ ਦੀ ਕਾਂਗਰਸੀਆਂ ਦੀ ਕੱਟ ਹੋਣੀ ਹੈ, ਕਿੰਨਿਆਂ ਦੀ ਆਪ ਦੀ ਕੱਟ ਹੋਣੀ ਹੈ, ਇਹ ਗੱਠਜੋੜ ਦਾ ਤੈਅ ਹੋਊਗਾ ਹਿਸਾਬ ਦਾ। ਕਾਂਗਰਸ ਨੂੰ ਇੱਕ ਪਾਸੇ ਡਰ ਸਤਾ ਰਿਹਾ ਕਿ ਸਾਡਾ ਕਾਂਗਰਸ ਦਾ ਵੋਟ ਬੈਂਕ ਨਾ ਖੁਰ ਜਾਵੇ ਜੇ ਅਸੀਂ ਮਿਲ ਕੇ ਲੜੇ। ਜੀ। ਦੂਏ ਪਾਸੇ ਇਹ ਸਤਾ ਰਿਹਾ ਜੇ ਇਕੱਲੇ ਲੜੇ ਤਾਂ ਸਾਡੇ ਮੌਜੂਦਾ 3 ਐਮਪੀ ਨੇ ਉੱਧਰ ਚਲੇ ਜਾਣ। ਠੀਕ ਹੈ। ਇੱਕ ਪਾਸੇ ਖੂਹ ਤੇ ਦੂਏ ਪਾਸੇ ਖਾਈ, ਕਾਂਗਰਸ ਨੂੰ ਸਮਝ ਨਹੀਂ ਆ ਰਹੀ। ਪਰ ਅੰਦਰ ਖਾਤੇ ਹੁਣ ਆਮ ਆਦਮੀ ਪਾਰਟੀ ਵੀ ਚਾਹੁੰਦੀ ਹੈ ਕਿ ਗੱਠਜੋੜ ਹੋ ਜਾਵੇ। ਔਰ ਉਸ ਪਾਰਟੀ ਨਾਲ ਗੱਠਜੋੜ ਚਾਹੁੰਦੀ ਹੈ ਜਿਹਨੂੰ ਹਰਾਉਣ ਦੇ ਲਈ, ਜਿਹਨੂੰ ਸੱਤਾ ਚੋਂ ਬਾਹਰ ਕਰਨ ਦੇ ਲਈ ਧਰਨਾ ਲਾਇਆ ਸੀ, ਜਿਹਦੇ ਖਿਲਾਫ ਅੰਦੋਲਨ ਵਿੱਢਿਆ ਸੀ, ਜਿਸ ਅੰਦੋਲਨ ਚੋਂ ਆਮ ਆਦਮੀ ਪਾਰਟੀ ਜੰਮੀ। ਇਹ ਵੱਖਰੀ ਗੱਲ ਹੈ ਕਿ ਦਿੱਲੀ 'ਚ ਪਹਿਲੀ ਵਾਰ ਜਿੱਤਦੇ ਆ ਵੀ ਸਰਕਾਰ ਉਹਨਾਂ ਦੇ ਭਰੋਸੇ ਹੀ ਬਣਾਈ ਸੀ। ਹਾਂਜੀ। ਚਾਹੇ ਉਹਨਾਂ ਤੋਂ ਲਾਂਭੇ ਹੋਏ, ਤੇ ਹੁਣ ਫਿਰ ਪੰਜਾਬ ਦੇ ਵਿੱਚ ਉਹਨਾਂ ਦਾ ਸਹਾਰਾ ਭਾਲ ਰਹੇ ਨੇ। ਵੈਸੇ ਤਾਂ ਦਾਅਵਾ ਕਰ ਰਹੇ ਨੇ ਕੇਜਰੀਵਾਲ ਜੀ ਅਸੀਂ 13 ਹੀ ਜਿੱਤ ਰਹੇ ਹਾਂ।
ਵੈਸੇ ਭਗਵੰਤ ਮਾਨ ਜੀ ਦਾਅਵਾ ਕਰ ਰਹੇ ਨੇ ਅਸੀਂ 14 ਜਿੱਤ ਰਹੇ ਹਾਂ, ਅਸੀਂ ਚੰਡੀਗੜ੍ਹ ਵਾਲੀ ਵੀ ਜਿੱਤ ਰਹੇ ਹਾਂ, ਪਰ ਹੁਣ ਆਮ ਆਦਮੀ ਪਾਰਟੀ ਵੀ ਨਗਰ ਨਿਗਮ ਵੀ, ਨਗਰ ਕੌਂਸਲ ਵੀ, ਤੇ ਇੱਥੋਂ ਤੱਕ ਕਿ ਪੰਚਾਇਤੀ ਚੋਣਾਂ ਵੀ ਅੱਗੇ ਪਾਉਣ ਨੂੰ ਫਿਰਦੀ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਇਹ ਕਰਾ ਲਿਓ, ਕਿਤੇ ਇੱਥੇ ਵੀ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਵਾਲੀ ਨਾ ਹੋਵੇ ਜੀ। ਤੇ ਲੋਕ ਸਭਾ ਚੋਣਾਂ ਮਿਲ ਕੇ ਲੜਨ ਬਾਰੇ ਸੋਚਣ ਲੱਗੀਆਂ ਨੇ ਦੋਵੇਂ ਧਿਰਾਂ, ਤੇ ਪਰ ਅਜੇ ਵੀ ਕੁਝ ਕਾਂਗਰਸੀਆਂ ਦਾ, ਦਿੱਲੀ ਵਾਲੀ ਕਾਂਗਰਸ ਦਾ ਤੇ ਪੰਜਾਬ ਵਾਲੀ ਕਾਂਗਰਸ ਦਾ ਮੰਨਣਾ ਹੈ ਕਿ ਇਹਨਾਂ ਨਾਲ ਨਾ ਜਾਇਆ ਜਾਵੇ, ਪਰ ਚੋਣ ਲੜਨ ਦੇ ਇੱਛਕ ਕਹਿੰਦੇ ਨੇ ਜਾਇਆ ਜਾਵੇ। ਦੂਸਰੇ ਪਾਸੇ ਅਕਾਲੀ ਦਲ ਛੇਤੀ ਫੇਰ ਕਾਲੀ ਕਰ ਰਿਹਾ ਜੀ ਕਨੇਡੀ ਚੜਨ ਦੀ ਭਾਜਪਾ ਦੀ। ਠੀਕ ਹੈ ਜੀ। ਪਰ ਭਾਜਪਾ ਦਾ ਹੁਣ ਨਖਰਾ ਖਾਸਾ ਸਿਖਰਾਂ ਤੇ ਆ। ਉਹ ਕਹਿੰਦੇ ਹੁਣ ਅਕਾਲੀ ਭਾਜਪਾ ਗੱਠਜੋੜ ਨਹੀਂ, ਹੁਣ ਭਾਜਪਾ ਅਕਾਲੀ ਗੱਠਜੋੜ ਹੋਊਗਾ। ਜੀ ਜੀ ਜੀ। ਉਹ ਇਸ ਹਵਾਲੇ ਤੇ ਬੇਸ਼ੱਕ ਸੁਨੀਲ ਜਾਖੜ ਕਹਿੰਦੇ ਕੋਈ ਗੱਠਜੋੜ ਦੀ ਲੋੜ ਨਹੀਂ, ਇੱਧਰ ਖਬਰਾਂ ਨਸਰ ਹੋਈ ਜਾਂਦੀਆਂ ਕਿ ਪੰਜਾਬ 'ਚ ਭਾਜਪਾਈ ਲੀਡਰ ਬਾਗੋ ਬਾਗ ਫੋਟੋਆਂ ਲੱਗ ਰਹੀਆਂ ਫਤਿਹ ਜੰਗ ਬਾਜਵਾ ਜਾਖੜ ਹੋਰਾਂ ਦੀਆਂ, ਮਤਲਬ ਮੈਂ ਉਹ 'ਚ ਲੱਭੀ ਜਾਣਾ ਕਿ ਭਾਜਪਾ ਕਿੱਥੇ ਨਾ ਫਿਰ ਜੀ ਜੀ। ਸੋ ਪਰ ਫਿਰ ਵੀ ਚਲੋ ਅਗਲੇ ਬਾਗੋ ਬਾਗ ਨੇ, ਅਗਲੇ ਹੁਣ ਭਾਜਪਾ ਦੇ ਲੀਡਰ ਨੇ, ਸੋ ਇਸ ਲਈ ਕਹਿੰਦੇ ਜੀ ਬੀਜੇਪੀ ਕਹਿੰਦੀ ਅਸੀਂ ਇਕੱਲਿਆਂ ਲੜਨ ਦੀ ਤਿਆਰੀ ਆ, ਅਸੀਂ ਤਾਂ ਇਕੱਲਿਆਂ ਲੜਾਂਗੇ, ਅਸੀਂ ਨਹੀਂ ਅਕਾਲੀ ਦਲ ਨਾਲ ਜਾਣਾ। ਪਰ ਕਿਤੇ ਨਾ ਕਿਤੇ ਬੀਜੇਪੀ ਦੇ ਲੀਡਰ ਜਿਹੜੇ ਚੋਣ ਲੜਨ ਦੇ ਇੱਛੁਕ ਨੇ ਉਹ ਸੋਚਦੇ ਨੇ ਕਿ ਜੇ ਬੀਜੇਪੀ ਨਾਲ ਚਲੀ ਜਾਵੇ ਅਕਾਲੀ ਦਲ ਦੇ ਤਾਂ ਸਾਡਾ 4 ਵੋਟਾਂ ਵੱਧ ਸਕਦੀਆਂ ਨੇ, ਸਾਡੇ 4 ਵੋਟਾਂ ਵੱਧ ਆ ਸਕਦੀਆਂ ਨੇ। ਸੋ ਇਸ ਲਈ ਦੋਏ ਅਕਾਲੀ ਭਾਜਪਾ ਗੱਠਜੋੜ ਦੀ ਔਰ ਕਾਂਗਰਸ ਆਪ ਦੇ ਗੱਠਜੋੜ ਦੀ ਚਰਚਾ ਹੈ ਜੀ, ਔਰ ਲੀਡਰਾਂ ਦੇ ਅੰਦਰ ਚਰਚਾ ਹੈ, ਸੰਗਠਨਾਂ ਦੇ ਅੰਦਰ ਚਰਚਾ ਹੈ, ਪਰ ਲੀਕ ਵੱਜਣੀ ਹੈ ਜਾਂ ਗੱਠਜੋੜ ਹੋਣਾ, ਇਹ ਫੈਸਲਾ ਹਾਈ ਕਮਾਂਡ ਨੇ ਕਰਨਾ, ਔਰ ਫੈਸਲੇ ਦੋਵਾਂ ਦੇ ਦਿੱਲੀ ਹੋਣੇ ਨੇ। ਸ਼ਰਮਾ ਜੀ, ਗੱਲ ਇਹ ਆ ਕਿ ਭਾਜਪਾ ਦਾ ਵੀ ਇੱਕ ਧੜਾ ਚਾਹੁੰਦਾ ਕਿ ਦਿਹਾਤ ਦੇ ਵਿੱਚ, ਪੇਂਡੂ ਇਲਾਕਿਆਂ ਦੇ ਵਿੱਚ ਆਪਣਾ ਆਧਾਰ ਨਹੀਂ ਹੈ। ਉਹਨਾਂ ਨੇ ਜ਼ੋਰ ਲਾ ਕੇ ਵੇਖ ਲਿਆ, ਕਾਂਗਰਸੀ ਆਪਦੇ ਘਰਾਂ ਨੂੰ ਪਰਤ ਗਏ। ਅਸਲ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਜੇਕਰ ਅਕਾਲੀ ਦਲ ਨਾਲ ਗੱਠਜੋੜ ਹੋ ਜਾਵੇ ਤਾਂ ਕੋਈ ਸੌਦਾ ਮਾੜਾ ਨਹੀਂ। ਅਕਾਲੀ ਦਲ ਵੀ ਕਈ ਮਸਲਿਆਂ ਤੇ ਭਾਜਪਾ ਦੀ ਓਡੀ ਨਿੰਦਾ ਨਹੀਂ ਕਰ ਰਿਹਾ, ਪਿਛਲੇ ਆਪਾਂ ਸਮੇਂ ਤੋਂ ਦੇਖ ਰਹੇ ਹਾਂ, ਜਿੱਡੀ ਉਹਨਾਂ ਦੇ ਸਿਧਾਂਤਕ ਸਟੈਂਡ ਤੇ ਕਰਨੀ ਬਣਦੀ ਹੈ। ਉਹ ਵੀ ਨਰਮ ਗੋਸ਼ਾ ਲੈ ਕੇ ਚੱਲ ਰਹੇ ਨੇ। ਤੇ ਬਾਕੀ ਆਪ ਦੇ ਤੇ ਕਾਂਗਰਸ ਦੇ ਹਾਲਤ ਦਾ ਤੁਸੀਂ ਬਿਆਨ ਕਰ ਹੀ ਦਿੱਤੇ, ਉਹ ਤਾਂ ਕਹਿਣ ਦੀ ਲੋੜ ਹੀ ਨਹੀਂ। ਉਹ ਤਾਂ ਜੇ ਚੋਣ ਨਤੀਜੇ, ਜੇ ਇੱਕ ਗੱਲ ਹੋਰ ਵੀ ਹੈ ਸ਼ਰਮਾ ਜੀ, ਜੇਕਰ ਇੱਕ ਰਾਜ 'ਚ ਵੀ ਆਪ ਦੀ ਸਥਿਤੀ ਕੁਛ ਹੋਰ ਹੁੰਦੀ ਤਾਂ ਸ਼ਾਇਦ ਇੱਥੇ ਵੀ ਗੱਠਜੋੜ ਦੇ ਵਿੱਚ ਵੀ ਕੋਈ ਗੱਲਾਂ ਹੋਰ ਹੁੰਦੀਆਂ। ਬਿਲਕੁਲ ਜੀ, ਮੈਂ ਕਹਿੰਦਾ ਜੇ ਖਾਤਾ ਵੀ ਖੁੱਲਿਆ ਹੁੰਦਾ। ਹਾਂਜੀ 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 ਜੀ। ਤੇ ਸ਼ਰਮਾ ਜੀ, ਮਸ਼ੀਨਾਂ ਪੰਜਾਬ ਦੇ ਬੱਸ ਅੱਡਿਆਂ ਤੇ ਹੁਣ ਟਿਕਟਾਂ ਦਿਆ ਕਰਨਗੀਆਂ ਜੀ? ਹਾਂ ਬਿਲਕੁਲ ਜੀ, ਆਮ ਆਦਮੀ ਪਾਰਟੀ ਕੰਪਨੀ ਲੱਭ ਰਹੀ ਆ, ਠੀਕ ਹੈ ਜੀ, ਕਿ ਬੱਸ ਅੱਡਿਆਂ ਤੇ ਮਸ਼ੀਨਾਂ ਲਾ ਦਈਏ ਤੇ ਫਿਰ ਉਹ ਟਿਕਟਾਂ ਦਿਆ ਕਰਨ। ਤੇ ਇਹਦੇ ਲਈ ਸ਼ੁਰੂਆਤ ਕਰਨ ਜਾ ਰਹੇ ਨੇ ਕਿ 21 ਬੱਸ ਅੱਡੇ ਪੰਜਾਬ ਦੇ ਚੁਣੇ ਨੇ ਤੇ ਕਿ 2000 ਆਟੋਮੈਟਿਕ ਮਸ਼ੀਨਾਂ ਲੱਗ ਜਾਣੀਆਂ ਕਹਿੰਦੇ 21 ਬੱਸ ਅੱਡਿਆਂ ਦੇ ਉੱਤੇ, ਤਾਂ ਕਿ ਹਰੇਕ ਵਿਅਕਤੀ ਨੂੰ ਕਹਿੰਦੇ ਜੀ ਆਓ ਆਪਣੀ ਸਿੱਧੀ ਟਿਕਟ ਆਪੇ ਲਓ, ਤੇ ਨਾ ਤਾਂ ਬਕਾਏ ਦਾ ਮਸਲਾ, ਨਾ ਟਿਕਟ ਕੱਪੜੇ ਦਾ ਮਸਲਾ। ਕਹਿੰਦੇ ਜੀ ਪਨ ਬੱਸ ਨੂੰ ਵੀ ਫਾਇਦਾ ਹੋਣਾ। ਅਸਲ 'ਚ ਪਨ ਬੱਸ ਨਾਲ ਸੰਬੰਧਿਤ ਜਿਹੜੇ ਡੀਪੂ ਨੇ ਉਹਨਾਂ ਤੇ ਕਾਰਵਾਈ ਸ਼ੁਰੂ ਹੋਣੀ ਆ। ਪਨ ਬੱਸ ਦੇ ਕੋਲ 21 ਬੱਸ ਅੱਡੇ ਨੇ ਜੀ, 18 ਬੱਸ ਡੀਪੂ ਨੇ। ਸੋ 18 ਬੱਸ ਡੀਪੂਆਂ ਦੇ 21 ਬੱਸ ਅੱਡਿਆਂ ਦੇ ਉੱਤੇ ਪਨ ਬੱਸ ਦੇ ਨਾਲ ਸੰਬੰਧਿਤ 2000 ਆਟੋਮੈਟਿਕ ਮਸ਼ੀਨਾਂ ਲੱਗਣਗੀਆਂ। ਠੀਕ ਹੈ ਜੀ। ਤਾਂ ਕਿ ਇਹ ਕਹਿੰਦੇ ਜੀ ਕਿ ਇਹਦੇ ਨਾਲ 2-3 ਪਹਿਲੂ ਹੱਲ ਹੋ ਜਾਣੇ ਸਾਡੇ। ਇੱਕ ਤਾਂ ਸਮਾਂ ਬਚਣਾ, ਕਿ ਬੰਦਾ ਬੱਸ ਅੱਡੇ ਤੇ ਆਇਆ ਤੇ ਆਪਣੀ ਟਿਕਟ ਆਪੇ ਲਈ, ਤੇ ਉਹਦੇ ਵਿੱਚ ਤੁਸੀਂ ਚਾਹੇ ਆਪਣੇ ਮੋਬਾਈਲ ਰਾਹੀਂ ਹੈ ਨਾ, ਉਹਦੇ ਰਾਹੀਂ ਆਪਰੇਟ ਕਰਕੇ ਪੈਸੇ ਪਾ ਸਕਦੇ ਹੋ, ਮਤਲਬ ਸਕੈਨਰ ਰਾਹੀਂ ਜਾਂ ਹੈ ਨਾ, ਜਾਂ OTP ਰਾਹੀਂ, ਜਾਂ ਫਿਰ ਤੁਸੀਂ ਕਿ ਡਾਇਰੈਕਟ ਨਗਦ ਪੈਸੇ ਵੀ ਪਾ ਸਕਦੇ ਹੋ। ਸੋ ਉਹਦੇ ਵਿੱਚ ਉਹ ਵਾਪਸੀ ਦਾ ਵੀ ਨਾਲ ਦੀ ਨਾਲ ਹੋਊਗਾ, ਨਾ ਤਾਂ ਬਕਾਏ ਵਾਲਾ ਮਸਲਾ ਕਹਿੰਦੇ। ਤੇ ਜਿਹੜਾ ਕੰਡਕਟਰਾਂ ਦਾ ਮਸਲਾ ਆਉਂਦਾ ਕਿ ਨਿਤ ਦਿਨ ਇਹ ਮਸਲੇ ਆ ਜਾਂਦੇ ਜੀ ਕਿ ਟਿਕਟ 'ਚ ਕਪੜਾ, ਪੈਸੇ ਲੈਣ ਦੇਣ 'ਚ ਕਪੜਾ, ਉਹ ਕਪੜੇ ਖਤਮ ਹੋ ਜਾਣਗੇ। ਉਹ ਕਪੜਿਆਂ ਨੂੰ ਕਹਿੰਦੇ ਜੀ ਬੰਨ ਲੱਗ ਜੂਗਾ ਜੀ। ਇਹਦੇ ਲਈ ਇਹ ਇੱਕ ਪ੍ਰੋਵੀਜ਼ਨ ਲੈ ਕੇ ਆਏ ਆ ਕਹਿੰਦੇ, ਤੇ ਆਉਂਦੇ ਸਮੇਂ 'ਚ ਇਹ ਲਾਗੂ ਹੋ ਜੂਗੀ। ਖੁਦ ਮੰਤਰੀ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦਾ ਦਾਅਵਾ ਹੈ। ਤੇ ਇਹਨਾਂ ਦੇ ਵਿੱਚ ਲੁਧਿਆਣੇ ਵਾਲਾ ਬੱਸ ਅੱਡਾ ਹੈ, ਇਹਦੇ ਵਿੱਚ ਮਤਲਬ ਕਿ ਚੰਡੀਗੜ੍ਹ ਵਾਲਾ ਬੱਸ ਅੱਡਾ ਹੈ, ਇਹਦੇ ਵਿੱਚ ਜਲੰਧਰ ਅੰਮ੍ਰਿਤਸਰ ਵਾਲੇ ਬੱਸ ਅੱਡੇ ਨੇ, ਇਹ ਅਹਿਮ ਬੱਸ ਅੱਡੇ ਵੀ ਸ਼ਾਮਲ ਨੇ। ਸੋ ਇਹਦੇ ਨਾਲ ਹੁਣ ਕੀ ਟਿਕਟ ਗੜਬੜੀ ਦਾ ਰੁਝਾਨ ਖਤਮ ਹੋ ਜਾਏਗਾ। ਕਹਿੰਦੇ ਮਸ਼ੀਨ ਇਸ ਪੱਧਰ ਦੀ ਹੋਏਗੀ ਕਿ ਜਿਹੜੇ ਮੁਲਾਜ਼ਮ ਸਫ਼ਰ ਕਰਦੇ ਆ ਉਹਨਾਂ ਦੀ ਟਿਕਟ ਕਿਵੇਂ ਬਣਨੀ ਆ ਉਹ ਵੀ ਹੋਊਗੀ, ਬੀਬੀਆਂ ਸਫ਼ਰ ਕਰ ਰਹੀਆਂ ਉਹਦਾ ਵੀ ਪ੍ਰੋਵੀਜ਼ਨ ਹੋਏਗਾ, ਵਿਦਿਆਰਥੀ ਪਾਸ ਵਾਲਾ ਹਵਾਲਾ ਕਿਵੇਂ ਆ, ਮਹੀਨੇ ਵਾਲਾ ਪਾਸ ਕਿਵੇਂ ਆ, ਉਹ ਤੇ ਰੋਜ਼ਾਨਾ ਦੀ ਟਿਕਟ ਵਾਲਾ ਕਿਵੇਂ ਆ, ਉਹ ਵੀ ਆ। ਸੋ ਇਹ ਮਸ਼ੀਨਾਂ ਕਿੰਨੀਆਂ ਕਾਮਯਾਬ ਹੋਣਗੀਆਂ, ਕਿੰਨਾ ਪਰ ਨਾਲ ਇਹ ਕਹਿੰਦੇ ਜੇ ਸਿਸਟਮ ਬੈਠ ਜਾਵੇ ਜਿਹਦੇ ਮੈਨੂਅਲ ਦਾ ਪ੍ਰਬੰਧ ਵੀ ਹੋਊਗਾ। ਪਰ ਇਹਦੇ ਨਾਲ ਇੱਕ ਪਹਿਲੂ ਇਹ ਖੜਾ ਕਿ ਕੰਡਕਟਰਾਂ ਦੀਆਂ ਜਾਂ ਯੂਨੀਅਨਾਂ ਦਾ ਇਹ ਕਹਿਣਾ ਕਿ ਇਹਦੇ ਨਾਲ ਪੰਜਾਬ ਸਰਕਾਰ ਦਾ ਫਾਇਦਾ ਤਾਂ ਸਾਨੂੰ ਪਤਾ ਨਹੀਂ ਕੀ ਹੋਣਾ, ਪਰ ਨੁਕਸਾਨ ਹੋਰ ਵੱਧ ਜਾਣਾ।
ਉਹ ਕਹਿੰਦੇ ਜੀ ਜਦੋਂ ਮਸ਼ੀਨ ਲੱਗੂਗੀ ਤਾਂ ਬੇਸ਼ੱਕ ਕਿਹਾ ਜਾ ਰਿਹਾ ਕਿ ਜੀ ਇਹ ਮਸ਼ੀਨਾਂ ਨੂੰ ਬਿਜਲੀ ਦਾ ਪ੍ਰਬੰਧ ਕੰਪਨੀ ਨੇ ਆਪ ਕਰਨਾ। ਕਹਿੰਦੇ ਜੀ ਕੰਪਨੀ ਨੇ ਕਿੱਥੋਂ ਕਿਰਾਇਆ ਦੇਣਾ, ਚਾਹੇ ਕੁੰਡੀ ਲਾ ਲੈਣ ਅੱਡੇ ਤੇ, ਚਾਹੇ ਪਲੱਗ ਲਾ ਲੈਣ, ਕੋਈ ਨਹੀਂ ਪੁੱਛਣ ਵਾਲਾ। ਕਹਿੰਦੇ ਦੂਜਾ ਉਹ ਕਹਿੰਦੇ ਜੀ ਕਿ ਪ੍ਰਤੀ ਮਸ਼ੀਨ ਦੇ ਹਿਸਾਬ ਨਾਲ, ਪ੍ਰਤੀ ਟਿਕਟ ਦੇ ਹਿਸਾਬ ਨਾਲ ਕਮਿਸ਼ਨ ਜਾਣਾ ਇਹਨਾਂ ਕੰਪਨੀਆਂ ਨੂੰ। ਠੀਕ ਹੈ ਜੀ। ਤੇ ਇੱਕ ਪਾਸੇ ਤੁਸੀਂ ਕੰਡਕਟਰਾਂ ਨੂੰ ਵੀ ਤਨਖਾਹ ਦੇਣੀ ਹੈ, ਬੱਸ ਦਾ ਕੰਡਕਟਰ ਜਾਊਗਾ ਨਾ ਨਾਲ, ਮਸ਼ੀਨ ਤਾਂ ਚੜ੍ਹ ਕੇ ਜਾਣੀ ਨਹੀਂ। ਸੋ ਇਹ ਅੱਡਿਆਂ ਤੇ ਹੀ ਨੇ। ਤੇ ਦੂਸਰੇ ਪਾਸੇ ਉਸੇ ਟਿਕਟ ਦੇ ਹਿਸਾਬ ਨਾਲ ਤੁਹਾਡੀ ਕੰਡਕਟਰ ਦੀ ਵੀ ਤਨਖਾਹ ਹੈ। ਤੁਸੀਂ ਇੱਕ ਬੱਸ ਦੇ ਵਿੱਚ 2 ਕੰਡਕਟਰ ਹੋ ਗਏ ਦਾ ਮਤਲਬ, ਕਹਿੰਦੇ ਇੱਕ ਤਨਖਾਹ ਹੋਰ ਲੱਖ ਦੀ। ਪ੍ਰਤੀ ਮਸ਼ੀਨ ਚੋਂ ਨਿਕਲੀਆਂ ਟਿਕਟਾਂ ਦੇ ਹਿਸਾਬ ਨਾਲ ਕਮਿਸ਼ਨ ਵੀ ਉਸ ਕੰਪਨੀ ਨੂੰ ਜਾਣਾ। ਠੀਕ ਹੈ। ਸੋ ਇਹ ਇਸ ਲਈ ਕਹਿੰਦੇ ਜਿਹਦੇ ਨਾਲ ਖਰਚਾ ਵਧਣਾ। ਤੇ ਪਰ ਕੁਝ ਧਿਰਾਂ ਕਹਿੰਦੀਆਂ ਨਹੀਂ ਜੀ ਇਹ ਮਸ਼ੀਨਾਂ ਲੱਗਣੀਆਂ ਬਹੁਤ ਜ਼ਰੂਰੀ ਨੇ, ਕਿਉਂਕਿ ਆਪਣਾ ਕਿਸੇ ਕੰਪਨੀ ਨਾਲ ਡੀਲ ਚੱਲਦੀ ਆ, ਆਪਾਂ ਉਸੇ ਕੰਪਨੀ ਨੂੰ, ਇਹ ਕੰਪਨੀ ਵਾਲਾ ਮਸਲਾ ਹਰ ਥਾਂ ਆ ਹੀ ਜਾਂਦਾ। ਪਤਾ ਨਹੀਂ ਕਿਉਂ ਪ੍ਰਵੀਨ ਜੀ, ਕਿੱਥੋਂ ਆਉਂਦਾ ਇਹ ਸਮਝ ਤੋਂ ਪਰੇ ਹੈ ਕਿ ਹਰ ਥਾਂ ਕੰਪਨੀ ਆ ਜਾਂਦੀ ਹੈ। ਹੁਣ ਇੱਥੇ ਵੀ ਕੰਪਨੀ ਵਾਲਾ ਹੀ ਮਸਲਾ ਹੈ ਕਿ ਕੀ ਇਹ ਸਿਰਫ ਪੈਸਾ ਲਟਾਉਣ ਲਈ ਤਜਵੀਜ਼ ਹੈ ਜਾਂ ਸੱਚਮੁੱਚ ਇਹਦਾ ਕੋਈ ਫਾਇਦਾ ਹੋਊਗਾ, ਆਉਣ ਵਾਲਾ ਸਮਾਂ ਦੱਸੂ। ਜੀ ਜੀ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਇੱਕ ਹੋਰ ਖਬਰ ਦੇ ਬਾਰੇ, ਸਰਹੱਦੀ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਬਾਰੇ। ਕਹਿੰਦੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਕਿਸਾਨ ਹੁਣ BSF ਦੇ ਗੇਟ ਬੰਦ ਕਰ ਦੇਣਗੇ ਪ੍ਰਵੀਨ ਜੀ। ਇਹ ਕਿਸਾਨਾਂ ਨੇ ਚੇਤਾਵਨੀ ਦਿੱਤੀ ਆ ਜੀ। ਉਹ ਕਹਿੰਦੇ ਕਿ ਸਾਡੇ ਨਾਲ ਇਹ ਲੰਮੇ ਸਮੇਂ ਤੋਂ ਧੋਖਾ ਚੱਲਿਆ ਹੁੰਦਾ। 1947 ਤੋਂ ਜ਼ੀਰੋ ਲਾਈਨ ਦੇ ਉੱਤੇ ਜਿਹੜੀ ਜ਼ਮੀਨ ਹੈ ਉਹਦੇ ਉੱਤੇ BSF ਦਾ ਕਬਜ਼ਾ। ਜੀ ਜੀ। ਕਿੰਨੇ ਲੰਮੇ ਸਮੇਂ ਤੋਂ ਇਹ ਸਮਾਂ ਕਹਿੰਦੇ ਆਉਂਦੇ ਰਹੇ ਕਿ ਜੀ ਇਹ ਜਿਹੜੀ ਅਸੀਂ ਇੰਨੀ ਜ਼ਮੀਨ ਲੈਣੀ ਹੈ, ਮਤਲਬ ਕਿ ਨਾ ਜਿਹੜੀ ਜ਼ਮੀਨ ਐਕਵਾਇਰ ਕੀਤੀ ਉਹਨਾਂ ਨੇ ਕੰਡਿਆਲੀ ਤਾਰ ਲਾਉਣ ਲਈ, ਉਹਦੇ ਮੁਆਵਜ਼ਿਆਂ ਦੇ ਮਾਮਲੇ ਨਹੀਂ ਅਜੇ ਤੱਕ ਨਿਬੜੇ। ਠੀਕ ਹੈ ਜੀ। ਤੇ ਕੰਡਿਆਲੀ ਤਾਰ ਦੇ ਪਾਰ ਸਾਡੇ ਖੇਤ ਨੇ, ਸੋ ਖੇਤ ਫਿਰ BSF ਵਾਲੇ ਗੇਟਾਂ ਚੋਂ ਲੰਘ ਕੇ ਜਾਣਾ ਪੈਂਦਾ ਨਾ ਉਹ ਕੰਡਿਆਲੀ ਤਾਰ ਵਾਲੇ ਇਲਾਕੇ ਚੋਂ। ਸੋ ਇਸ ਲਈ ਉਹ ਕਹਿੰਦੇ ਕਿ ਅਸੀਂ ਜੋ ਗੇਟ ਪੱਕਾ ਬੰਦ ਕਰ ਦੇਣਾ, ਅਸੀਂ ਜ਼ਮੀਨ ਛੱਡ ਦੇਣੀ ਹੈ, ਫਿਰ ਅਸੀਂ ਨਹੀਂ ਕਰਦੇ ਖੇਤੀ। ਫਿਰ ਇਹੀ ਗੱਲ ਹੈ। ਸੋ ਅਸਲ ਦੇ ਵਿੱਚ ਇਹ ਮਾਮਲਾ ਕੀ ਹੈ ਕਿ 7 ਦਸੰਬਰ ਤੱਕ ਦਾ ਅਲਟੀਮੇਟਮ ਦਿੱਤਾ ਕਿਸਾਨਾਂ ਨੇ। ਸਰਹੱਦੀ ਸੂਬਿਆਂ ਦੇ ਕਰੀਬ 6 ਸਰਹੱਦੀ ਜ਼ਿਲ੍ਹੇ ਨੇ ਸਾਡੇ, ਜਿਨ੍ਹਾਂ ਦੇ ਵਿੱਚ ਤਰਨਤਾਰਨ ਜ਼ਿਲ੍ਹਾ, ਜਿਹਦੇ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਫਿਰੋਜ਼ਪੁਰ ਤੇ ਫਾਜ਼ਿਲਕਾ ਜੀ। ਇਹਨਾਂ ਦੇ ਕਿਸਾਨਾਂ ਨੇ 7 ਦਸੰਬਰ ਤੱਕ ਦਾ ਅਲਟੀਮੇਟਮ ਦਿੱਤਾ ਕਿ ਜੇਕਰ ਸਾਡਾ ਮਸਲਾ ਹੱਲ ਨਾ ਕੀਤਾ ਤਾਂ ਅਸੀਂ BSF ਵਾਲੇ ਗੇਟ ਬੰਦ ਕਰਕੇ ਅਸੀਂ ਖੇਤੀ ਕਰਨੀ ਛੱਡ ਦੇਣੀ ਹੈ। ਹੁਣ ਇਹ ਕਹਿੰਦੇ 1947 ਤੋਂ ਜ਼ੀਰੋ ਲਾਈਨ ਦੇ ਉੱਤੇ ਜਿਹੜੇ ਕਿਸਾਨ ਨੇ ਉਹਨਾਂ ਦੇ ਜ਼ਮੀਨਾਂ ਦੇ ਉੱਤੇ BSF ਨੇ ਇੱਕ ਤਰ੍ਹਾਂ ਦਾ ਕਬਜ਼ਾ ਕੀਤਾ, ਕਿਉਂਕਿ ਸਾਨੂੰ ਮੁਆਵਜ਼ੇ ਅਦਾ ਨਹੀਂ ਹੋਏ। 2015 ਚ ਹਾਈ ਕੋਰਟ ਨੇ ਕਿਹਾ ਸੀ 11 ਫੁੱਟ ਜਿਹੜੀ ਤਾਰ ਵਾਲੀ ਜ਼ਮੀਨ ਆ, 11 ਫੁੱਟ ਅਕਵਾਇਰ ਕੀਤੀ, ਜਿਹ ਚ ਤਾਰ ਲਾਈ ਵੀ ਹੈ ਨਾ ਐਂਗਲ ਲਾ ਕੇ। ਹਾਂਜੀ ਹਾਂਜੀ। ਕਿ ਉਹ 11 ਫੁੱਟ ਜ਼ਮੀਨ ਦੀ ਜਿਹੜੀ ਅਕਵਾਇਰ ਕੀਤੀ ਹੈ, ਕਿ ਉਹਦੇ ਹੁਕਮ ਜਾਰੀ ਹੋਏ ਸੀਗੇ ਕਿ ਸਰਕਾਰ ਇਹਦਾ ਨੋਟੀਫਿਕੇਸ਼ਨ ਨਹੀਂ ਜਾਰੀ ਕਰ ਰਹੀ, ਹੁਕਮੇ ਰਹਿ ਗਏ ਉਹ। ਜੇ ਨੋਟੀਫਿਕੇਸ਼ਨ ਜਾਰੀ ਹੋ ਜਾਵੇ ਤਾਂ ਸਾਨੂੰ ਸਾਡੀ ਜ਼ਮੀਨ ਦਾ ਮੁੱਲ ਮਿਲ ਜਾਵੇ ਉਹਦਾ। ਤੇ ਉਹ ਇੱਕ ਤਰ੍ਹਾਂ ਨਾਲ ਨਜਾਇਜ਼ ਕਬਜ਼ੇ ਚ ਆ ਕਹਿੰਦੇ ਜੀ BSF ਦੇ, ਤੇ ਜ਼ਮੀਨਾਂ ਸਾਡੀਆਂ ਨੇ, ਉਹ ਕਾਗਜ਼ਾਂ ਸਾਡੇ ਨਾਲ ਬੋਲਦੀਆਂ ਨੇ। ਪਰ ਉਹਦਾ ਨੋਟੀਫਿਕੇਸ਼ਨ ਸਰਕਾਰ ਵੱਲੋਂ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ, 2015 ਦੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਅਜੇ ਤੱਕ ਨੋਟੀਫਿਕੇਸ਼ਨ ਨਹੀਂ ਕਿਸੇ ਸਰਕਾਰ ਨੇ ਕੀਤਾ। ਉਹਦੇ ਕਰਕੇ ਸਾਡੇ ਮੁਆਵਜ਼ੇ ਫਸੇ ਨੇ। ਦੂਏ ਪਾਸੇ ਕਹਿੰਦੇ ਜੀ 2015 ਚ ਹਾਈ ਕੋਰਟ ਨੇ ਟ੍ਰਿਬਿਊਨਲ ਬਣਾਇਆ ਸੀ। ਠੀਕ ਹੈ ਜੀ। ਚੇਅਰਮੈਨ DC ਨੂੰ ਬਣਾਇਆ ਸੀ। ਹਰ ਮਹੀਨੇ ਤਰੀਕਾਂ ਪੈਂਦੀਆਂ ਨੇ, ਅਸੀਂ ਤਰੀਕਾਂ ਤੇ ਜਾਂਦੇ ਆ ਕਿਸਾਨ ਕਹਿੰਦੇ ਜੀ, ਪਰ ਸਰਕਾਰ ਉਸ ਮਸਲੇ ਤੇ ਆਉਂਦੀ ਹੋ ਨਹੀਂ। ਉਹ ਕਹਿੰਦੇ ਜੀ ਕੰਡਿਆਲੀ ਤਾਰ ਦਾ ਰਿਕਾਰਡ ਹੀ ਨਹੀਂ ਪੇਸ਼ ਕਰਦੀ ਉਹ। ਜੇ ਜਦ ਤੱਕ ਰਿਕਾਰਡ ਨਹੀਂ ਆਊਗਾ ਤਦ ਤੱਕ ਕਹਿੰਦੇ ਜੀ ਮਤਲਬ ਸਾਡੇ ਮੁਆਵਜ਼ੇ ਨਹੀਂ ਤੈਅ ਹੋਣੇ। ਸੋ ਰਿਕਾਰਡ ਪੇਸ਼ ਨਾ ਕਰਨ ਪਿੱਛੇ ਕੀ ਪਹਿਲੂ ਹੈ, ਸਰਕਾਰ ਜਵਾਬ ਦੇਵੇ। ਹੁਣ ਉਹ ਕਹਿੰਦੇ ਕਿ ਸਾਡੇ 20 ਕਿਲੋਮੀਟਰ ਇਸੇ ਸਰਹੱਦੀ ਜ਼ਮੀਨ ਤੋਂ, ਸਰਹੱਦ ਤੋਂ 20 ਕਿਲੋਮੀਟਰ ਪਰਾਂ ਹਾਈਵੇ ਬਣ ਰਿਹਾ ਕਹਿੰਦੇ, ਤੇ ਉਹਦੇ ਵਿੱਚ ਜਿਹੜੇ ਟਿੱਬੇ ਵੀ ਆ ਗਏ, ਟਿੱਬਿਆਂ ਦੇ ਕਿੱਲਿਆਂ ਦਾ ਰੇਟ ਵੀ 90 ਲੱਖ ਤੈਅ ਕੀਤਾ ਕਹਿੰਦੇ, ਲਗਭਗ 1 ਕਰੋੜ। ਤੇ ਪਰ ਕਹਿੰਦੇ ਕਿ ਸਾਡੀ 1947 ਤੋਂ ਮਾਮਲਾ ਲਟਕਿਆ, 2015 ਦਾ ਟ੍ਰਿਬਿਊਨਲ ਬਣਿਆ, ਤਾਂ ਵੀ ਸਾਡੀ 11 ਫੁੱਟ ਜ਼ਮੀਨ ਦੇ ਹਿਸਾਬ ਨਾਲ ਵੀ ਅਦਾਇਗੀ ਕਰਨ ਨੂੰ ਵੀ ਨਹੀਂ ਆਉਂਦੇ। ਸੋ ਇਸ ਲਈ ਅੱਕ ਕੇ ਇਹਨਾਂ 6 ਸਰਹੱਦੀ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਚੇਤਾਵਨੀ ਦਿੱਤੀ ਕਿ ਜਾਂ ਤਾਂ ਸਾਡਾ ਮਸਲਾ ਹੱਲ ਕਰੋ, ਨੋਟੀਫਿਕੇਸ਼ਨ ਜਾਰੀ ਕਰੋ, ਜ਼ਮੀਨ ਦਾ ਰਿਕਾਰਡ ਉਸ ਟ੍ਰਿਬਿਊਨਲ ਕੋਲ ਪੇਸ਼ ਕਰੋ ਤੇ ਸਾਨੂੰ ਸਾਡੀ ਅਦਾਇਗੀ ਕਰਾਓ, ਨਹੀਂ ਅਸੀਂ ਗੇਟ ਬੰਦ ਕਰਕੇ BSF ਦੇ ਬਾਹਰ ਆ ਜਾਣਾ, ਅਸੀਂ ਜਾਣਾ ਹੀ ਨਹੀਂ ਖੇਤਾਂ ਕਰਨੀ, ਕਰ ਲਓ ਖੇਤੀ ਵੀ ਆਪੇ ਫਿਰ ਸਾਰੀ। ਜੀ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।